वाहिगुरु जी का खालसा, वाहिगुरु जी की फतेह। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ, 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ। ਸਾਧ ਸੰਗਤ ਜੀ ਦਿਨੋ ਦਿਨ ਇਸ ਅਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਅਸਥਾਨ ਦੇ ਬਿਲਕੁਲ ਨਾਲ ਹੀ 15000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਸੇਵਿੰਗ ਅਕਾਊਂਟ ਨੰਬਰ 33980010414685, ਪੰਜਾਬ ਨੈਸ਼ਨਲ ਬੈਂਕ, IFSC ਕੋਡ PUNB 0194310। ਇਸ ਅਕਾਊਂਟ ਵਿੱਚ ਸੇਵਾ ਪਾਉਣ ਤੋਂ ਬਾਅਦ ਆਪ ਜੀ 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਿਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਤਰਸ ਵਰਤਿਆ ਭਿਲਾਈ ਛੱਤੀਸਗੜ੍ਹ ਵਿਖੇ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਆ ਕੇ ਭਿਲਾਈ ਸ਼ਹਿਰ ਵਿਖੇ ਸਾਰੇ ਇਕੱਤਰਤ ਹੋਏ ਆ। ਜਿੱਥੋਂ ਵੀ ਤੁਸੀਂ ਆਏ ਹੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਲੇਖੇ ਵਿੱਚ ਲਾਉਣ। ਆਓ ਬੜੇ ਪਿਆਰ ਦੇ ਵਿੱਚ
ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀ ਹੈ। ਜੋ ਸੰਗਤ ਦੇ ਪ੍ਰੇਮੀ ਰੋਜ਼ਾਨਾ ਸੁਣਦੇ ਨੇ ਦੁਪਹਿਰੀ 3 ਤੋਂ 4 ਦੀ ਔਰ ਰਾਤ ਨੂੰ 10 ਤੋਂ 11 PTC ਸਿਮਰਨ ਤੇ, ਉਹਨਾਂ ਨੂੰ ਪਤਾ ਹੈ ਮੈਂ ਰੋਜ਼ਾਨਾ ਕੀਰਤਨ ਦੀ ਪ੍ਰਾਰੰਭਤਾ ਵੇਲੇ 3-4 ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਗੁਰਮਤਿ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ ਔਰ ਮਨ ਨੂੰ ਹਲਾਉਣਾ ਦਿੰਦੀਆਂ ਨੇ। ਆਓ ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਵੀ ਰੂਟੀਨ ਮੁਤਾਬਕ ਉਸੇ ਤਰ੍ਹਾਂ ਕਰੀਏ। ਉਸ ਤੋਂ ਪਹਿਲੇ ਮੇਰੀ ਬੇਨਤੀ, ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਨਾ ਬਸ ਜੁੜਨ ਦਾ ਯਤਨ ਕਰਿਓ। ਮੈਂ ਵੇਖ ਰਿਹਾ ਰਾਏਪੁਰ ਤੋਂ ਵੀ ਸੰਗਤਾਂ ਆਈਆਂ, ਸਾਡੇ ਗੁਰਦਰਸ਼ਨ ਸਿੰਘ ਜੀ, ਬੱਚਾ ਸ਼ਿਵਾ, ਹੋਰ ਸਾਰਾ ਪਰਿਵਾਰ। ਬੇਮਿੱਤਰਾ ਤੋਂ ਵੀ ਸਾਡੇ ਬੜੇ ਪਿਆਰੇ ਸੁਰਿੰਦਰ ਕੁਮਾਰ ਜੀ, ਨਾਲ ਇਹਨਾਂ ਦੇ ਘਰੋਂ ਸਾਡੇ ਮਾਤਾ ਜੀ, ਹੋਰ ਸੰਗਤਾਂ ਪਹੁੰਚੀਆਂ। ਬਹੁਤ ਸਾਰੇ ਨਗਰਾਂ ਤੋਂ, ਸ਼ਹਿਰਾਂ ਤੋਂ, ਦੂਰੋਂ ਨੇੜਿਓਂ ਤੁਸੀਂ ਚੱਲ ਕੇ ਆਏ ਹੋ। ਔਰ ਮੈਂ ਸੱਚ ਕਹਿ ਰਿਹਾ, ਜਿਨ੍ਹਾਂ ਦੀ ਮੈਨੂੰ ਪਹਿਚਾਣ, ਮੈਂ 1-2 ਥਾਵਾਂ ਦੇ ਨਾਮ ਬੋਲ ਦਿੱਤੇ, ਮੈਨੂੰ ਕਈਆਂ ਦੀ ਨਹੀਂ ਪਛਾਣ, ਪਰ ਗੁਰੂ ਰਾਮਦਾਸ ਜੀ ਸਭ ਨੂੰ ਜਾਣਦੇ ਨੇ, ਬਾਬਾ ਦੀਪ ਸਿੰਘ ਜੀ ਸਭ ਨੂੰ ਜਾਣਦੇ ਨੇ। ਮੈਂ ਕਈਆਂ ਦੇ ਨਾਮ ਭੁੱਲ ਸਕਦਾ, ਪਰ ਸਤਿਗੁਰਾਂ ਨੂੰ ਸਭ ਦੇ ਨਾਮ ਪਤਾ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਦੁਰਗ ਤੋਂ ਆਇਆ ਹੈ, ਕੋਈ ਰਾਏਪੁਰ ਤੋਂ ਆਇਆ ਹੈ, ਕੋਈ ਪਿਆਰਿਓ ਬੇਮਿੱਤਰਾ ਤੋਂ ਆਇਆ ਹੈ, ਕੋਈ ਕਿਤੋਂ ਕੋਈ ਕਿਤੋਂ। ਬਸ ਹੁਣ ਥੋੜਾ ਜਿਹਾ ਸਮਾਂ ਆਪਾਂ ਜੁੜਨ ਦਾ ਯਤਨ ਕਰਨਾ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ ਧਿਆਨ ਨਾਲ ਸੁਣਿਓ। ਬੁਰਾਈ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ, ਫਿਰ ਸੁਣ ਲਓ। ਬੁਰਾਈ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ, ਹਮੇਸ਼ਾ ਵਿਨਾਸ਼ ਦਾ ਕਾਰਨ ਬਣਦੀ ਹੈ। ਫਿਰ ਮੈਂ ਦੁਹਰਾ ਰਿਹਾ, ਬੁਰਾਈ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ, ਹਮੇਸ਼ਾ ਵਿਨਾਸ਼ ਦਾ ਕਾਰਨ ਬਣਦੀ ਏ। ਕਿਉਂਕਿ ਬੇੜੀ ਦੇ ਵਿੱਚ ਛੇਕ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਇੱਕ ਟਾਈਮ ਆਉਂਦਾ ਉਹ ਬੇੜੀ ਨੂੰ ਪਾਣੀ ਵਿੱਚ ਡੁਬੋ ਕੇ ਰੱਖ ਦਿੰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ ਜੇ ਬੇੜੀ ਵਿੱਚ ਛੋਟਾ ਛੇਕ ਹੋ ਹੀ ਗਿਆ ਨਾ, ਕੋਸ਼ਿਸ਼ ਕਰ ਜਿੰਨੀ ਜਲਦੀ ਹੋ ਸਕੇ ਉਸ ਛੇਕ ਨੂੰ ਬੰਦ ਕਰ ਲੈ। ਜੀਵਨ ਦੇ ਵਿੱਚ ਕੋਈ ਬੁਰਾਈ ਆ ਹੀ ਗਈ ਹੈ ਨਾ, ਗਲਤ ਸੰਗਤ ਮਿਲੀ ਗਈ ਹੈ ਪਿਆਰਿਆ, ਜਿੰਨਾ ਵੀ ਹੋ ਸਕੇ ਉਸ ਗਲਤ ਸੰਗਤ ਕਰਨ ਵਾਲੇ ਸੁਭਾਅ ਦੇ ਉੱਤੇ ਕਾਬੂ ਕਰਨਾ ਸ਼ੁਰੂ ਕਰ ਦੇ। ਜਿੰਨਾ ਵੀ ਹੋ ਸਕੇ ਉਸ ਗਲਤ ਸੰਗਤ ਵਿੱਚ ਬਹਿਣ ਤੋਂ ਆਪਣੇ ਆਪ ਨੂੰ ਬਚਾ, ਕਿਉਂਕਿ ਜੇ ਗਲਤ ਸੰਗਤ ਕਰੇਗਾ, ਅੰਦਰ ਬੁਰਾਈ ਰੱਖੇਗਾ, ਅੱਜ ਨਹੀਂ ਤੇ ਕੱਲ ਇਹ ਚੀਜ਼ ਤੇਰੇ ਵਿਨਾਸ਼ ਦਾ ਕਾਰਨ ਬਣ ਜਾਏਗੀ। ਔਰ ਬੁਰਾਈ ਕੱਢਣ ਦਾ ਇੱਕ ਸਰਲ ਤਰੀਕਾ ਹੈ, ਇੱਕ ਸੌਖਾ ਤਰੀਕਾ ਹੈ। ਬੁਰਾਈ ਸਾਡੇ ਅੰਦਰੋਂ ਨਿਕਲ ਜਾਵੇ, ਇਹਦਾ ਇੱਕ ਬੜਾ ਪਿਆਰਾ ਤੇ ਸੌਖਾ ਸਰਲ ਤਰੀਕਾ ਪਤਾ ਕੀ ਹੈ? ਆਪਣੇ ਆਪ ਨੂੰ ਗੁਰੂ ਦੀ ਸੰਗਤ ਵਿੱਚ ਲੈ ਕੇ ਆ ਜਾਇਆ ਕਰੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਬੰਦਾ ਸੰਗਤ ਵਿੱਚ ਆ ਕੇ ਬਹਿੰਦਾ ਹੈ ਨਾ, ਸੰਗਤ ਦੇ ਵਿੱਚ ਗੁਰੂ ਰਾਮਦਾਸ ਪ੍ਰਤੱਖ ਬੈਠੇ ਨੇ, ਸੰਗਤ ਦੇ ਵਿੱਚ ਬਾਬਾ ਦੀਪ ਸਿੰਘ ਜੀ ਪ੍ਰਤੱਖ ਬੈਠੇ ਹੁੰਦੇ ਨੇ, ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਪ੍ਰਤੱਖ ਬੈਠੇ ਹੁੰਦੇ ਨੇ। ਤੇ ਜਦੋਂ ਕੋਈ ਬੰਦਾ ਆ ਕੇ ਸੰਗਤ ਵਿੱਚ ਜੁੜਦਾ ਹੈ ਨਾ, ਜਿਉਂ-ਜਿਉਂ ਬੰਦਾ ਸੰਗਤ ਕਰਦਾ, ਤਿਉਂ-ਤਿਉਂ ਮਾੜੀਆਂ ਆਦਤਾਂ ਦੇ ਉੱਤੇ ਕੰਟਰੋਲ ਕਰਨ ਦਾ ਸੁਭਾਅ ਬਣਨ ਲੱਗ ਪੈਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੀ ਮਰਜ਼ੀ ਬੁਰਾਈ ਉਹਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰੀਏ। ਇੱਕ ਦਿਨ ਗੁਰੂ ਬਾਬਾ ਨਾਨਕ ਜੀ ਬੈਠੇ, ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਮਨ ਕਾਬੂ ਵਿੱਚ ਨਹੀਂ ਆਉਂਦਾ, ਮਨ ਕੰਟਰੋਲ ਵਿੱਚ ਨਹੀਂ ਆਉਂਦਾ, ਕੋਈ ਜੁਗਤ ਦੱਸ ਦਿਓ। ਤੇ ਸਤਿਗੁਰਾਂ ਨੇ ਇੱਕ ਬਚਨ ਪਤਾ ਕੀ ਕੀਤਾ, ਕਹਿਣ ਲੱਗੇ ਮਨ ਨੂੰ ਕਾਬੂ ਕਰਨ ਦਾ ਸੌਖਾ ਤਰੀਕਾ ਹੈ, ਜਿੱਥੇ ਹੋਸ਼ ਆ ਜਾਵੇ ਉੱਥੋਂ ਮਨ ਨੂੰ ਮੋੜ ਕੇ ਵਾਪਸ ਲੈ ਆਇਆ ਕਰੋ। ਮਹਾਰਾਜ ਸਮਝੇ ਨਹੀਂ ਆਪ ਜੀ ਕੀ ਕਹਿਣਾ ਚਾਹ ਰਹੇ। ਹੁਣ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ। ਹੁਣ ਮੰਨ ਲਓ ਤੁਸੀਂ ਹੋ ਜਾਂ ਮੈਂ ਆਪ ਹੀ ਹਾਂ, ਮੈਂ ਆਪਣੀ ਗੱਲ ਕਰਦਾ। ਹੁਣ ਸਭ ਨਾਲੋਂ ਮੈਂ ਖੁਦ ਹਾਂ। ਅਸੀਂ ਇੱਕ ਕਮਰੇ 'ਚ ਬੈਠੇ, ਕਮਰੇ ਵਿੱਚ ਬੈਠ ਕੇ ਅਸੀਂ ਕਿਸੇ ਦੀ ਨਿੰਦਿਆ ਸ਼ੁਰੂ ਕਰਤੀ। ਐਗਜ਼ਾਮਪਲ ਦੇ ਰਹੇ ਹਾਂ।
ਨਿੰਦਿਆ ਕਰਦਿਆਂ ਕਰਦਿਆਂ 1 ਘੰਟਾ ਸਮਾਂ ਬੀਤ ਗਿਆ, 1.5 ਘੰਟਾ ਬੀਤ ਗਿਆ, ਨਹੀਂ ਪਤਾ ਲੱਗਾ। ਪਰ 1.5 ਘੰਟੇ ਬਾਅਦ ਇੱਕਦਮ ਮਨ ਅੰਦਰ ਖਿਆਲ ਆਇਆ, ਓਹ ਹੋ ਨਿੰਦਿਆ ਕਰਨੀ, ਨਿੰਦਿਆ ਸੁਣਨੀ ਤੇ ਬੜੀ ਭੈੜੀ ਹੈ। ਜਦੋਂ ਹੁਣ ਮਨ ਵਿੱਚ ਇਹ ਖਿਆਲ ਆ ਗਿਆ ਨਾ, ਉਤੋਂ ਗਾਂ ਨਹੀਂ ਜਾਣਾ, ਬਸ ਉਸੇ ਵੇਲੇ ਮਨ ਦੇ ਉੱਤੇ ਕੰਟਰੋਲ ਕਰ ਲੈਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਉਸੇ ਵੇਲੇ ਮਨ ਨੂੰ ਮੋੜ ਕੇ ਵਾਪਸ ਲੈ ਆਉਣਾ। ਤੇ ਬਾਬਾ ਨਾਨਕ ਜੀ ਦਾ ਬਚਨ ਕਹਿੰਦੇ, ਇੱਕ ਸਮਾਂ ਇਹੋ ਜਿਹਾ ਫਿਰ ਜ਼ਿੰਦਗੀ ਵਿੱਚ ਆਏਗਾ ਕਿ ਅੰਦਰ ਹੀ ਖਿਆਲ ਮਾੜੇ ਬਣਨਗੇ ਤੇ ਅੰਦਰੋਂ ਹੀ ਮਿਟਣੇ ਸ਼ੁਰੂ ਹੋ ਜਾਣਗੇ। ਇੱਕ ਦਿਨ ਮੋੜ ਇੰਨਾ ਛੋਟਾ ਹੋ ਜਾਏਗਾ। ਫਿਰ ਮੈਂ ਦੁਹਰਾ ਦਿਆਂ, ਮੰਨ ਲਓ ਕੋਈ ਅਸੀਂ ਕੰਮ ਕਰ ਰਹੇ ਹਾਂ, ਕਿਸੇ ਦੀ ਨਿੰਦਿਆ ਕਰ ਰਹੇ ਹਾਂ, ਕੋਈ ਇਹੋ ਜਿਹਾ ਕਰਮ ਕਰ ਰਹੇ ਹਾਂ ਜਿਹੜਾ ਅਸੀਂ ਸਾਰਿਆਂ ਤੋਂ ਛੁਪਾ ਕੇ ਕਰ ਰਹੇ ਹਾਂ। ਸੁਣਿਓ ਧਿਆਨ ਨਾਲ, ਮੋਬਾਈਲ ਦੇ ਉੱਤੇ ਕੋਈ ਗਲਤ ਚੀਜ਼ ਵੇਖ ਰਹੇ ਹਾਂ, ਨਹੀਂ ਪਤਾ ਲੱਗਾ ਅੱਧਾ ਘੰਟਾ, ਪਰ ਅੱਧੇ ਘੰਟੇ ਬਾਅਦ ਹੋਸ਼ ਆ ਗਈ, ਤੂੰ ਗਲਤ ਕੰਮ ਕਰ ਰਿਹਾ। ਉਸੇ ਵੇਲੇ ਹੀ ਮਨ ਨੂੰ ਵਾਪਸ ਲੈ ਆਉਣਾ, ਉਸੇ ਵੇਲੇ ਉਹ ਬੰਦ ਕਰ ਦੇਣਾ, ਉਤੋਂ ਗਾਂ ਨਹੀਂ ਜਾਣਾ। ਫਿਰ ਇੱਕ ਦਿਨ ਇਹੋ ਜਿਹਾ ਆਏਗਾ ਕਿ ਮੋੜ ਇੰਨਾ ਛੋਟਾ ਹੋ ਜਾਏਗਾ ਕਿ ਅੰਦਰੋਂ ਹੀ ਖਿਆਲ ਜਿਹੜੇ ਮਾੜੇ ਨੇ ਨਾ, ਉਹ ਬਣਨੇ ਹੀ ਖਤਮ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਜੀਵਨ ਦਾ ਆਰੰਭ ਸਾਡੇ ਰੋਣ ਤੋਂ ਹੁੰਦਾ ਹੈ। ਆਰੰਭ ਜਦੋਂ ਅਸੀਂ ਜਨਮ ਲਿਆ ਸੀ ਰੋ ਰਹੇ ਸਾਂ, ਜਦੋਂ ਅਸੀਂ ਸਰੀਰ ਕਰਕੇ ਜਾਣਾ ਲੋਕਾਂ ਨੇ ਰੋਣਾ ਹੈ। ਜੀਵਨ ਦਾ ਆਰੰਭ ਹੋਇਆ ਸਾਡੇ ਰੋਣ ਤੋਂ, ਜੀਵਨ ਦਾ ਅੰਤ ਹੋਇਆ ਦੂਜਿਆਂ ਦੇ ਰੋਣ ਤੋਂ। ਤੇ ਜਿਹੜੇ ਇਸ ਆਰੰਭਤਾ ਦੇ ਔਰ ਅੰਤ ਦੇ ਵਿਚਲੇ ਪਲ ਨੇ ਨਾ, ਜਿਹੜਾ ਆਰੰਭ ਤੇ ਅੰਤ ਦੇ ਵਿਚਲਾ ਸਮਾਂ ਹੈ ਨਾ, ਉਸ ਸਮੇਂ ਨੂੰ ਪਿਆਰਿਆ ਗੁਰੂ ਪਿਤਾ ਜੀ ਦੀ ਖੁਸ਼ੀ ਦੇ ਵਿੱਚ ਬਤੀਤ ਕਰਨ ਦਾ ਯਤਨ ਕਰ। ਉਸ ਸਮੇਂ ਨੂੰ ਹੱਸ ਕੇ ਲੰਘਾਉਣ ਦਾ ਯਤਨ ਕਰ। ਜੀਵਨ ਦੀ ਆਰੰਭਤਾ ਤੋਂ ਅੰਤ ਤੱਕ ਜਿਹੜਾ ਸਮਾਂ ਹੈ ਨਾ, ਕੋਸ਼ਿਸ਼ ਕਰ ਉਹ ਮੁਸਕਰਾਹਟ ਦੇ ਵਿੱਚ ਬੀਤੇ। ਤੇ ਉਹ ਮੁਸਕਰਾਹਟ ਪਤਾ ਕਦੋਂ ਆਏਗੀ? ਜਦੋਂ ਅਸੀਂ ਅੰਮ੍ਰਿਤ ਵੇਲਾ ਬਣਾਵਾਂਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਮੁਸਕਰਾਹਟ, ਸੱਚੀ ਖੁਸ਼ੀ, ਸੱਚਾ ਖੇੜਾ ਉਦੋਂ ਆਏਗਾ ਜਦੋਂ ਅਸੀਂ ਆ ਸੰਗਤ ਵਿੱਚ ਬੈਠਾਂਗੇ, ਜਦੋਂ ਅਸੀਂ ਨਿਤਨੇਮ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ, ਸਿਮਰਨ ਨਾਲ ਜੁੜਾਂਗੇ। ਉਤੋਂ ਬਿਨਾ ਸੱਚਾ ਖੇੜਾ ਆ ਹੀ ਨਹੀਂ ਸਕਦਾ। ਦਿਖਾਵੇ ਲਈ ਕੁਝ ਸਮੇਂ ਲਈ ਅਸੀਂ ਹੱਸ ਸਕਦੇ ਹਾਂ, ਦਿਖਾਵੇ ਲਈ ਕੁਝ ਸਮੇਂ ਲਈ ਖੁਸ਼ ਹੋ ਸਕਦੇ ਹਾਂ, ਪਰ ਅਸਲੀਅਤ ਦੇ ਵਿੱਚ ਜਿਹੜਾ ਅੰਦਰਲਾ ਖੇੜਾ ਹੈ ਨਾ, ਉਹ ਤੇ ਦੇਣਾ ਗੁਰੂ ਦੀ ਬਾਣੀ ਨੇ, ਉਹ ਦੇਣਾ ਹੈ ਸਿਮਰਨ ਨੇ, ਉਹ ਦੇਣਾ ਅੰਮ੍ਰਿਤ ਵੇਲੇ ਨੇ, ਉਹ ਦੇਣਾ ਅੰਦਰਲਾ ਖੇੜਾ ਜਦੋਂ ਤੂੰ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ ਆਪਣਾ ਨਾਤਾ ਜੋੜੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਲਾਈਫ ਵਿੱਚ ਬੜੀ ਕੰਮ ਆਏਗੀ, ਔਰ ਮੇਰਾ ਯਤਨ ਹੁੰਦਾ ਹਰ ਕੀਰਤਨ ਦੇ ਵਿੱਚ ਮੈਂ ਕੋਈ ਨਾ ਕੋਈ ਨਵੀਂ ਗੱਲ ਕਰਾਂ, ਔਰ ਇਹੋ ਜਿਹੀਆਂ ਗੱਲਾਂ ਕੱਢ ਕੇ ਤੁਹਾਡੇ ਅੱਗੇ ਰੱਖਾਂ, ਜਿਨ੍ਹਾਂ ਗੱਲਾਂ ਦਾ ਤੁਹਾਡੇ ਜੀਵਨ ਤੇ ਵੀ ਅਸਰ ਹੋਵੇ ਤੇ ਮੇਰੇ ਬੋਲਣ ਵਾਲਿਆਂ ਦੇ ਉੱਤੇ ਵੀ ਅਸਰ ਹੋਵੇ। ਆਨੰਦ ਤਾਂ ਬਣਦਾ ਜਦੋਂ ਬੋਲਣ ਵਾਲੇ ਵੀ ਕਮਾਈ ਕਰਨ ਤੇ ਸੁਣਨ ਵਾਲੇ ਵੀ ਕਰਨ। ਅਸਰ ਤੇ ਤਾਂ ਪੈਦਾ ਹੁੰਦਾ ਹੈ, ਤਾਂ ਹੀ ਕਿਰਪਾ ਵਰਤਦੀ ਹੈ, ਤਾਂ ਹੀ ਪਿਆਰਿਓ ਅੰਦਰਲੀ ਤਰੱਕੀ ਹੁੰਦੀ ਜਦੋਂ ਬੋਲਣ ਵਾਲੇ ਵੀ ਕਮਾਈ ਕਰਨ ਤੇ ਸੁਣਨ ਵਾਲੇ ਵੀ ਕਰਨ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਜੀਵਨ ਵਿੱਚ ਇੰਨੇ ਵਿਅਸਤ ਹੋ ਜਾਓ ਕਿ ਪਛਤਾਵਾ, ਦੁੱਖ, ਨਫ਼ਰਤ, ਡਰ ਦੇ ਲਈ ਸਮਾਂ ਹੀ ਨਾ ਬਚੇ। ਫਿਰ ਮੈਂ ਦੁਹਰਾ ਰਿਹਾ, ਜੀਵਨ ਵਿੱਚ ਇੰਨੇ ਵਿਅਸਤ ਹੋ ਜਾਓ ਕਿ ਪਿਆਰਿਓ ਪਛਤਾਵੇ ਲਈ, ਦੁੱਖ ਲਈ, ਨਫ਼ਰਤ ਲਈ, ਡਰ ਦੇ ਲਈ, ਕਿਸੇ ਦੀ ਬੁਰਾਈ ਲਈ ਸਮਾਂ ਬਚੇ ਕੋਈ ਨਾ। ਹੁਣ ਮੰਨ ਲਓ 2 ਘੰਟੇ ਤੁਹਾਨੂੰ ਖਾਲੀ ਮਿਲੇ ਨੇ, ਹੁਣ 2 ਘੰਟੇ ਦਾ ਸਮਾਂ ਯਤਨ ਕਰੋ, ਮੈਂ 2 ਪਾਠ ਸੁਖਮਨੀ ਸਾਹਿਬ ਕਰ ਲੈਣੇ ਨੇ, ਇਹਦੇ ਵਿੱਚ ਮੇਰੇ 13 ਪਾਠ 15 ਪਾਠ ਜਪਜੀ ਸਾਹਿਬ ਦੇ ਹੋ ਜਾਣੇ ਨੇ। ਮੈਂ ਆਪਣਾ ਸਮਾਂ ਇਦਾਂ ਲਿਖੇ, ਆਪਣੇ ਆਪ ਨੂੰ ਇਦਾਂ ਬਿਜ਼ੀ ਕਰ ਲੈਣਾ। ਹੁਣ ਫਿਰ ਮੇਰੇ ਕੋਲ 1 ਘੰਟੇ ਦਾ ਸਮਾਂ ਬਚ ਗਿਆ। ਹੁਣ 1 ਘੰਟੇ ਵਿੱਚ ਮੈਂ ਗੁਰੂ ਘਰ 'ਚ ਜਾ ਕੇ ਹੱਥੀਂ ਸੇਵਾ ਕਰਨੀ ਹੈ। ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਓ ਪਿਆਰਿਓ, ਇੰਨਾ ਬਿਜ਼ੀ ਕਰ ਲਓ। ਮੰਨ ਲਓ 8 ਘੰਟੇ ਤੁਸੀਂ ਕਾਰੋਬਾਰ ਕੀਤਾ, 8 ਘੰਟੇ ਸੌਣਾ ਹੈ, ਬਾਕੀ ਦਾ ਜਿਹੜਾ ਟਾਈਮ ਟੇਬਲ ਹੈ ਨਾ, ਇਸ ਹਿਸਾਬ ਨਾਲ ਸੈੱਟ ਕਰ ਲਓ ਕਿ ਬੁਰਾਈ ਦੇ ਲਈ ਅੰਦਰ ਸਮਾਂ ਬਚੇ ਕੋਈ ਨਹੀਂ।
ਨਫ਼ਰਤ ਲਈ ਸਮਾਂ ਬਚੇ ਕੋਈ ਨਾ, ਡਰ ਭੌ ਲਈ ਪਛਤਾਵੇ ਲਈ ਸਮਾਂ ਬਚੇ ਕੋਈ ਨਾ, ਕਿਸੇ ਦੀ ਨਿੰਦਿਆ ਲਈ ਸਮਾਂ ਬਚੇ ਕੋਈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਕਦੀ ਸਿੰਘ ਨੋਟ ਕਰਨਾ, ਜਿਹੜਾ ਬੰਦਾ ਜ਼ਿਆਦਾ ਵਿਹਲਾ ਹੋਏਗਾ ਨਾ ਉਹ ਹੀ ਜ਼ਿਆਦਾ ਦੁਖੀ ਹੋਏਗਾ, ਉਹ ਹੀ ਜ਼ਿਆਦਾ ਦੁਖੀ। ਆਮ ਤੌਰ ਤੇ ਵੀ ਅਸੀਂ ਕਹਿੰਦੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਉਹਦੇ ਅੰਦਰ ਹੀ ਗਲਤ ਸਕੀਮਾਂ ਜ਼ਿਆਦਾ ਬਣਨਗੀਆਂ। ਤੇ ਜਿਹੜੇ ਬੰਦੇ ਨੇ ਆਪਣੇ ਆਪ ਨੂੰ ਬਿਜ਼ੀ ਰੱਖਿਆ, ਹੁਣ ਮੈਂ 8 ਘੰਟੇ ਆਪਣਾ ਕਾਰੋਬਾਰ ਕਰ ਲਿਆ, 8 ਘੰਟੇ ਮੈਂ ਸੌਣਾ ਹੈ, ਬਾਕੀ ਜਿਹੜੇ ਬਚੇ ਨੇ 8 ਘੰਟੇ ਉਹਦੇ ਵਿੱਚ ਚਲੋ 1 ਘੰਟਾ ਮੈਂ ਟੀਵੀ ਵੇਖ ਲਾਂਗਾ, ਇਦਾਂ ਹੀ ਹੋਏਗਾ ਨਾ। ਟਾਈਮ ਟੇਬਲ ਸੈੱਟ ਕਰ ਲਓ, 1 ਘੰਟਾ ਮੈਂ ਟੀਵੀ ਵੇਖਣਾ, ਅੱਧਾ ਪੌਣਾ ਘੰਟਾ WhatsApp ਚਲਾਉਣਾ, WhatsApp ਦੇ ਉੱਤੇ ਵੀ ਜਾਂ Facebook ਦੇ ਉੱਤੇ ਵੀ ਉਹੀ ਮੈਸੇਜ ਮੈਂ ਦੇਖਣੇ, ਉਹੀ ਸ਼ੇਅਰ ਕਰਨੇ ਜਿਹੜੇ ਗੁਰਮਤ ਆਸ਼ੇ ਅਨੁਸਾਰ ਹੋਣ। ਤੇ ਹੁਣ ਬਾਕੀ ਦੇ ਜਿਹੜੇ ਟਾਈਮ ਬਚ ਗਿਆ ਨਾ 6 ਘੰਟੇ ਦਾ, ਨਿਤਨੇਮ ਅੰਮ੍ਰਿਤ ਵੇਲਾ ਵੀ ਸੰਭਾਲ ਲਿਆ, ਨਿਤਨੇਮ ਵੀ ਕਰ ਲਿਆ, ਬਾਣੀ ਵੀ ਪੜ੍ਹ ਲਈ, ਸੇਵਾ ਵੀ ਕਰ ਲਈ, ਸਿਮਰਨ ਵੀ ਕਰ ਲਿਆ। ਮੰਨ ਲਓ ਇਸ ਤੋਂ ਇਲਾਵਾ ਵੀ ਜੇ ਸਮਾਂ ਬਚ ਗਿਆ ਨਾ, ਟੀਵੀ ਦੇ ਉੱਤੇ ਮੈਂ ਘੰਟਾ ਕੀਰਤਨ ਲਾ ਕੇ ਮੈਂ ਕੀਰਤਨ ਸੁਣਨਾ, ਬਸ ਇਦਾਂ ਆਪਣੇ ਆਪ ਨੂੰ ਬਿਜ਼ੀ ਕਰ ਲਓ। ਜਦੋਂ ਬੰਦਾ ਆਪਣੇ ਆਪ ਨੂੰ ਬਿਜ਼ੀ ਕਰ ਲੇਗਾ ਨਾ, ਫਿਰ ਜੀਵਨ ਦੇ ਵਿੱਚ ਪਛਤਾਵੇ ਲਈ, ਡਰ ਲਈ, ਨਫ਼ਰਤ ਲਈ, ਦੁੱਖ ਲਈ, ਦੂਜਿਆਂ ਦੀ ਬੁਰਾਈ ਲਈ ਸਮਾਂ ਬਚੇਗਾ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਜੋ ਅਸੀਂ ਆਪਣਾ ਮੋਟਿਵ ਦੁਹਰਾਉਂਦੇ ਆ ਉਹ ਦੁਹਰਾਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹੀਏ। ਸਾਰੇ ਆਖੋ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਿਹਾੜਾ ਤੁਸੀਂ ਸਾਰੇ ਮਨਾ ਰਹੇ। ਭਾਈ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚੋਂ ਮੈਂ ਇੱਕ ਵਾਰ ਕੀਰਤਨ ਦੇ ਰੂਪ ਦੇ ਵਿੱਚ ਪੜ੍ਹਨੀ, ਗੁਰ ਅਰਜਨ ਵਿਟੋਂ ਕੁਰਬਾਨੀ। ਔਰ ਭਾਵਨਾ ਬਣਾਓ, ਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪਾਤਸ਼ਾਹ ਸਾਈਂ ਚੌਂਕੜਾ ਮਾਰ ਕੇ ਬੈਠੇ ਨੇ, ਏਡੀ ਤਗੜੀ ਭਾਵਨਾ ਨਾਲ ਬੈਠੋ। ਔਰ ਫਿਰ ਮੈਂ ਦੁਹਰਾ ਰਿਹਾ, ਜਿੱਥੇ ਜਿੱਥੇ ਜਗ੍ਹਾ ਮਿਲਦੀ ਨਾ ਬਸ ਉੱਥੇ ਸਜਦੇ ਜਾਓ। ਅੰਦਰ ਬਹਿਣ ਦੀ ਜਗ੍ਹਾ ਨਹੀਂ, ਬਾਹਰ ਬਹਿ ਜਾਓ। ਜੇ ਅੰਦਰ ਹੋਰ ਤੁਸੀਂ ਕਿਰਪਾ ਕਰੋ, ਭਾਵੇਂ ਗਰਮੀ ਦਾ ਦਿਨ ਕੋਈ ਨਹੀਂ, ਗੋਡੇ ਠਾਓ ਤੇ ਸਿੱਖਾਂ ਨੂੰ ਬਿਠਾਈ ਚੱਲੋ, ਸੰਗਤ ਨੂੰ ਬਿਠਾਈ ਚੱਲੋ। ਤੇ ਆਓ ਬੜੇ ਪਿਆਰ 'ਚ ਸਾਰੇ ਸਿੱਧੀ ਜੀ ਲਹਿ ਵਿੱਚ ਮੈਂ ਸ਼ਬਦ ਪੜ੍ਹਨਾ ਤੇ ਸਾਰੀ ਸੰਗਤ ਪਿਆਰ 'ਚ ਕਿਰਪਾ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਗੁਰ ਅਰਜਨ ਬਿਟੋਂ ਕੁਰਬਾਨੀ, ਬੋਲੋ ਗੁਰ ਅਰਜਨ ਬਿਟੋਂ ਕੁਰਬਾਨੀ, ਗੁਰ ਅਰਜਨ ਬਿਟੋਂ ਕੁਰਬਾਨੀ। ਸਾਰੇ ਗੁਰ ਅਰਜਨ ਬਿਟੋਂ ਕੁਰਬਾਨੀ, ਗੁਰ ਅਰਜਨ ਬਿਟੋਂ ਕੁਰਬਾਨੀ, ਗੁਰ ਅਰਜਨ ਬਿਟੋਂ ਕੁਰਬਾਨੀ, ਗੁਰ ਅਰਜਨ ਬਿਟੋਂ ਕੁਰਬਾਨੀ। ਸਾਰੇ ਗੁਰ ਅਰਜਨ ਬਿਟੋਂ ਕੁਰਬਾਨੀ। ਸੰਗਤ ਦੀ ਆਵਾਜ਼ ਆਵੇ, ਬੋਲੋ ਗੁਰ ਅਰਜਨ। ਥੋੜਾ ਗੱਜ ਕੇ ਹੋਰ ਬੋਲੋ ਗੁਰ ਅਰਜਨ।
दर्शन देख पतंग ज्यों ज्योति अंदर ज्योत समाणी ज्योति अंदर ज्योत समाणी गुर अर्जन बेटो कुर्बानी पढ़ो गुर अर्जन बेटो कुर्बानी गुर अर्जन बेटो कुर्बानी गुर अर्जन बेटो कुर्बानी गुर अर्जन बेटो कुर्बानी सारे गुर अर्जन बेटो कुर्बानी। गुरु रामदास जी सारे आखो न जी धन बाबा सारे आखो धन बाबा शब्द सूरत लिव मिर्ग ज्यों पीड़ पई चित अवर न आणी शब्द सूरत लिव मिर्ग ज्यों पीड़ पई चित अवर न आणी चरण कमल मिल पवर ज्यों सुख संपट बिच रैण बिहाणी सुख संपट बिच रैण बिहाणी गुर अर्जन बेटो कुर्बानी सारे गुर अर्जन बेटो कुर्बानी सारे कृपा करो गुर अर्जन बेटो कुर्बानी गुर अर्जन बेटो कुर्बानी गुर अर्जन बेटो कुर्बानी गुर अर्जन बेटो कुर्बानी। गुरु रामदास जी सारे आखो धन बाबा गोरी उपदेश ना बिसरे पापी है ज्यों आँख बखानी गोरी उपदेश ना बिसरे पापी है ज्यों गुरमुख सुख फल परम रस सहज समाद साध संग जानी सहज समाद साध संग जानी गुर अर्जन बेटो कुर्बानी अरे गुर अर्जन बेटो कुर्बानी 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 कुर्बानी गुर अर्जन बेटो कुर्बानी गुर अर्जन बेटो कुर्बानी कुर्बानी
जोगी अंदर जोगिया, बोलो जोगी अंदर जोगिया, तू भोगी अंदर भोगिया, बोलो तू भोगी अंदर भोगिया, तेरा अंत न पाया स्वर्ग मच पयाल जियो, हमारी मारने कुर्बान तेरे नाम लो, बोलो कुर्बान तेरे नाम लो, कुर्बान तेरे नाम लो। तन तन श्री गुरु अर्जन देव जी, तन तन श्री गुरु अर्जन देव जी, धन धन श्री गुरु अर्जन देव जी, तन तन श्री गुरु अर्जन देव जी। तेरे कवन कवन गुण कह गावा, बोलो तेरे कवन कवन गुण कह गावा, साहिब गुणी निखारना, तुमरी महिमा पढ़ न सको, तू ठाकुर ऊंच भगवाना, गुरु अर्जन बिटो कुर्बानी कुर्बानी, तरन गगन नव खंड में ज्योत समरूपी रहे हो, पर पन मथुरा कछ भेद नहीं, गोरे अर्जन पर तख हर, गोरे अर्जन बिटो कुर्बानी, जब लो नहीं पागल लारी उते, तब लो प्रमते फिरते बोतायो, कल और समुद्र में बूढ़त थे, कब हूँ मिट गए नहीं रे पछतायो, तत विचार यह मथुरा जग तारण को अवतार बनायो। मेरे बाद वीर फिर तीजे हिस्से च भैणा गज के कृपा करियो, एक एक चों पंजा पंजा दी आवाज आवे, गज के जपियो जिन अर्जन देव गुरु, जपियो जिन अर्जन देव गुरु, जपियो जिन अर्जन देव, सारे वीर बोलो जपियो जिन अर्जन देव, सारियां भैणां बोलो मेरिया, जपियो वाह वाह, जपियो अर्जन देव गुरु, अर्जन देव गुरु, अर्जन देव गुरु, अर्जन देव गुरु। भैणा मेरिया अर्जन अंत न पावत देव सबे मुन, इंद्र महाशिव जोग करी, हुन वेद विरंच विचार लयो, हर जाप न छाड़ियो एक करी, मथुरा जन को प्रभु दीन दयाल के संगत सृष्टि निखाल करी, रामदास गुरु, बोलो रामदास गुरु, गज के रामदास गुरु, सारे बोलो रामदास गुरु, गज के रामदास गुरु, रामदास गुरु, रामदास गुरु, जग तारण को पुरजोति अर्जन मांगे दी, अर्जन देव गुरु, अर्जन देव गुरु, अर्जन देव गुरु, गज के गिरो अर्जन देव गुरु। भैणा मेरिया अर्जन जी, अर्जन देव गुरु, अर्जन देव गुरु, अर्जन देव वीर मेरे वीर, अर्जन देव गुरु। भैणा अर्जन जिन जपया तिसको बलखार, तिसके संग तरे संसार, अर्जन देव गुरु,
ਜਪਿਓ ਜਿਨ ਅਰਜਨ ਦੇਵ ਗੁਰੂ, ਅਰਜਨ ਦੇਵ ਗੁਰੂ, ਅਰਜਨ ਦੇਵ ਗੁਰੂ, ਅਰਜਨ ਦੇਵ ਗੁਰੂ। ਜਪਿਓ 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 ਜਿਨ ਅਰਜਨ ਦੇਵ ਗੁਰੂ, ਜਪਿਓ 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 ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜਾਨ, ਫਿਰ ਸੰਕਟ ਜਾਨ, ਫਿਰ ਸੰਕਟ ਜਾਨ, ਗਰਬ ਨਾ ਆਇਓ ਗੁਰ ਅਰਜਨ ਬਿਟੋ ਗੁਰਬਾਣੀ। ਬੋਲੋ ਗੁਰ ਅਰਜਨ ਬਿਟੋ ਗੁਰਬਾਣੀ। ਜੀ ਗੁਰ ਅਰਜਨ ਬਿਟੋ ਗੁਰਬਾਣੀ। 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 ਸਾਰੇ ਗੁਰ ਅਰਜਨ ਬਿਟੋ ਗੁਰਬਾਣੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਡੀ ਆਵਾਜ਼ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਸਭ ਜੁੜ ਜਾਓ। ਵਾਹਿਗੁਰੂ 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 ਥੋੜਾ ਗੱਜੋ ਗੱਜੋ ਗੱਜੋ। ਵਾਹਿਗੁਰੂ ਜੋ ਮਗਰ ਤੱਕ ਬੈਠੇ ਸਾਰਿਆਂ ਦੀ ਆਵਾਜ਼ ਆਵੇ। ਵਾਹਿਗੁਰੂ 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 ਵਾਹਿਗੁਰੂ। ਜਿਹੜੇ ਬਾਹਰ ਵੀ ਬੈਠੇ ਉਹ ਵੀ ਜੁੜ ਜਾਓ। ਸਾਰੇ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ। ਇਹ ਘੜੀਆਂ ਮੁੜ ਨਹੀਂ ਲੱਭਣੀਆਂ। ਵਾਹਿਗੁਰੂ 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 ਵਾਹਿਗੁਰੂ। ਗੁਰ ਅਰਜਨ ਬਿਟੋ ਗੁਰਬਾਣੀ। ਬੋਲੋ ਗੁਰ ਅਰਜਨ ਬਿਟੋ ਗੁਰਬਾਣੀ। ਸਾਰੀ ਸੰਗਤ
प्यार न लखो सतनाम श्री वाहिगुरू। धन गुरु रामदास जी, ਧੰਨ ਗੁਰੂ ਰਾਮਦਾਸ ਜੀ, धन गुरु रामदास जी, ਧੰਨ ਗੁਰੂ ਰਾਮਦਾਸ ਜੀ, धन गुरु रामदास जी। ਧੰਨ ਗੁਰੂ ਰਾਮਦਾਸ ਜੀ। प्यार नाल सारे आखो ने जी धन बाबा अज पातशाह साईं दा शहीदी दिहाड़ा बड़े प्यार विच बड़ी शरधा दे नाल मनाउण वास्ते असीं इत्थे पहुंचे हां। मेरी बेनती है, ये बाबा ईश्वर सिंह जी महापुरखां दा बचन है। कहंदे कोई गुरपुरब दा दिन होवे, महाराज जी दे कोई शहीदी दिहाड़े दा दिन होवे, असी आम तौर ते कहने जी फलाना गुरपुरब मनाया जा रहा है। महापुरख बचन करते सी, कहंदे गुरपुरब रुस्से नहीं जेड़े तू मनाउणे ने। आखो वाहिगुरू जी, गुरपुरब रुस्से नहीं जेड़े तू मनाउणे ने जी। महापुरुषो दसो फिर इश्तिहारां च की लिखिया करिए, या जिन्नू मैसेज देना की दिया करिए। कहंदे इश्तिहारां च लिखना है, बेशक लिखण विच आही आउणा है गुरपुरब मनाया जा रहा है, पर असलीयत विच गुरपुरब मनाउण दा मतलब पता की हुंदा है? कहंदे गुरु पातशाह जी दा दिन मनाउण वास्ते संगत च आ ते इधरों जाण लग्गियां अपने मन नूं भी मना के ही लै जा। आखो वाहिगुरू जी, आ जिहड़ा सदियां तो सुत्ता पिया ना मन, आनंद ते तां आएगा असी गुरु घर विच गए आ दिन मनाउण वास्ते गुरु दा, ते ए मन मन गया है, ए सुत्ता मन जाग पिया है, फिर तेरा गुरपुरब मनाया सफल है। तां और ए मन साडा जागे, अरदास करियो नितनेम वधा के अपनी भी ते साडी भी, क्योंकि जब तक मन नहीं ना जागदा उदों तक गल नहीं जे बनदी। आ अखां राहीं ते असीं बड़े ही सौने भी आ, जाग भी जाने हैं जी, पर मन करके कोई विरला जागया, विरला। और जेड़ा मन करके जाग जांदा है ना प्यारिओ, मैं सच कह रहा, ਉਹ ਦੂਜੇ ਦੇ ਮੂੰਹ ਦੇ ਵਿੱਚ ਰੋਟੀ ਦੀਆਂ ਬੁਰਕੀਆਂ ਪਾਉਣ ਵਾਲਾ ਬਣ ਜਾਂਦਾ ਹੈ। ਬੁਰਕੀਆਂ ਕੱਢਦਾ ਨਹੀਂ ਉਹਦੇ ਮੂੰਹ ਵਿੱਚੋਂ, ਉਹਦੇ ਮੂੰਹ ਵਿੱਚ ਰੋਟੀ ਦੀਆਂ ਬੁਰਕੀਆਂ ਪਾਉਣ ਵਾਲਾ ਬਣ ਜਾਂਦਾ ਹੈ, ਜਿਹਦਾ ਮਨ ਜਾਗ ਪਿਆ। ਇੱਕ ਹੈ ਬਾਹਰੀ ਦੁਨੀਆ, ਇੱਕ ਹੈ ਅੰਦਰਲੀ ਦੁਨੀਆ। ਜਿਹਦਾ ਮਨ ਜਾਗ ਪੈਂਦਾ ਨਾ, ਉਹਦੀ ਅੰਦਰਲੀ ਦੁਨੀਆ ਦਾ ਨਕਸ਼ਾ ਬਦਲ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਅੱਗੇ ਤੇ ਦੂਜਿਆਂ ਵੱਲ ਵੇਖ ਕੇ ਸੜਦਾ ਸੀ, ਹੁਣ ਅੰਦਰੋਂ ਈਰਖਾ ਦੀਆਂ ਦੀਵਾਰਾਂ ਨਿਕਲ ਗਈਆਂ। ਹੁਣ ਜੇ ਕੋਈ ਚੜ੍ਹਦੀ ਕਲਾ ਵਿੱਚ ਜਾ ਰਿਹਾ ਨਾ, ਉਹਦੇ ਵੱਲ ਵੇਖ ਕੇ ਸਾੜਾ ਨਹੀਂ ਆ ਰਿਹਾ। ਇੱਕ ਪਾੜ ਜਪਜੀ ਸਾਹਿਬ ਦਾ ਵਧਾ ਕੇ ਅਰਦਾਸ ਕਰਦਾ, ਮਹਾਰਾਜ ਮੇਰੇ ਨਾਲ ਦੇ ਦੀ ਝੋਲੀ ਭਰ ਰਿਹਾ, ਉਹਨੂੰ ਹੋਰ ਚੜ੍ਹਦੀ ਕਲਾ ਬਖਸ਼, ਉਹਨੂੰ ਹੋਰ ਦੇ, ਤੇ ਉਹਦੇ ਪੈਰਾਂ ਪਿੱਛੇ ਮੈਨੂੰ ਵੀ ਭਾਗ ਲਾ। ਹੈ ਜੀ, ਅੰਦਰਲੀ ਦੁਨੀਆ ਦਾ ਨਕਸ਼ਾ ਬਦਲ ਗਿਆ। ਅੱਗੇ ਕਹਿੰਦਾ ਸੀ ਕਿ ਬਸ ਮੇਰਾ ਘਰ ਭਰਨਾ ਚਾਹੀਦਾ, ਹੁਣ ਕਹਿੰਦਾ ਮਹਾਰਾਜ ਕਿਰਪਾ ਦਾ ਖਾਤਾ ਖੋਲ, ਬਖਸ਼ਿਸ਼ ਦਾ ਖਾਤਾ ਖੋਲ, ਜਿੱਥੇ ਮੇਰਾ ਘਰ ਭਰੇ, ਮੇਰੇ ਬੱਚੇ ਪਲਣ, ਉੱਥੇ ਗਵਾਂਢੀ ਦੇ ਬੱਚਿਆਂ ਨੂੰ ਵੀ ਭਾਗ ਨਹੀਂ। ਮਿਹਰ ਕਰੀ, ਮੇਰੇ ਭਰਾ ਦੇ ਬੱਚੇ ਵੀ ਉਹ ਤੇਰੇ ਹੀ ਬੱਚੇ ਨੇ, ਉਹਨਾਂ ਤੇ ਵੀ ਕਿਰਪਾ ਬਣਾ ਕੇ ਰੱਖੀ। ਹਾਂਜੀ, ਅੰਦਰਲੀ ਦੁਨੀਆ ਦਾ ਨਕਸ਼ਾ ਬਦਲ ਗਿਆ, ਪਲਟ ਗਿਆ ਨਕਸ਼ਾ। आओ अज मैं गुरु अर्जन देव पातशाह जी के समय का एक जिक्र तुहाडे नाल साझा करा। आखो धन गुरु रामदास जी, धन गुरु रामदास जी, धन बाबा। एक मैं जिक्र तुहाडे नाल साझा करा ओ प्यारे दा, जिन्हां दा मन पहले सुत्ता पिया सी, पर एक जागे हुए मन वाले गुरमुख दी संगत मिली ते उन्हां दा सुत्ता मन भी जाग पिया। इसे लिए तो संगत में आके बहने कि साडा सुत्ता मन जागे। सच कह रहे हैं, जद तक मन सुत्ता पिया ना, दूजियां दियां गलतियां लभदा, उन्हें इदां कीता, उन्हें फलाणे ने इदां कीता, वो ते इहो जिहा है। पर जदों मन जाग पैंदा फिर अपने तो वध गुनाहगार दूजा नजर ही कोई नहीं आउंदा कि मेरे अंदर औगण भरे पए ने, फलाना ਉਹਦੇ अंदर ते ਇਹ गुण भी मौजूद है, वो ते ਇਹ गुणां दा भरिया पिया। ਜਦੋਂ मन जाग पिया नक्शा बदल जाता, नक्शा
एक बड़ा प्यारा जिक्र सतगुरु मेरे सिर ते हथ रख के सेवा लैण, वो जिक्र मैं कर रहा वो गुरु दा लाल जिन्हां दा नाम है भाई मंझ। अजे मन पहले जागया नहीं, गुरु दी संगत नहीं होई, सखी सरवरां नूं मंदे ने हैं जी। गल दे विच ढोल पा के वजाउणे, मिठे रोट बना के वंडने, ते सुभाव भी पहले बड़ा ही ज्यादा तत्ता। कह दो वाहिगुरू जी, सुभाव ही ना बड़ा ही ज्यादा तत्ता है भाई मंझ जी दा। सुनियो ध्यान नाल जिहड़ी मैं बेनती करन लगा। ते एक दिन ना भाई मंझ जी नूं अपने गुआंढ दे विच संगत होई भाई जीवणा जी दे। देखो रंगिया होया रंग ला देंदे, कोई दीवा जग रहा है ना ओही बुझियां नूं जगाउंदा है, जेड़ा आप बुझिया पिया ओ क्या दूजियां नूं जगाएगा। भाई जीवणा जी दी संगत मिली। भाई जीवणा जी नूं एक दिन इन्हां ने वेखिया, आखो वाहिगुरू जी, धन गुरु रामदास जी, गुरु रामदास जी। भाई जीवणा जी नूं इन्हां ने वेखिया भाई मंझ ने कि इहदा नितनेम बड़ा है, बड़ा सुभाव ठहरिया होया, जिथे बंदगी करदा सारा दिन नाम जपदा, एकांत विच बैठ के भी 5-6 घंटे गुरु नूं देंदा, सिमरन करदा एकांत विच बैठ के भी। ते एक दिन भाई मंझ की वेखदे, भाई जीवणा जी ना अमृत वेले जुड़न तो बाद ना अपने घर वापस आ रहे, ते एक निंदक बंदा, एक ईरखा करन वाला बंदा भाई जीवणा जी दे मगर आ रहा, ते बड़ा ही बुरा भला कह रहा भाई जीवणा जी नूं। जो मुंह दे विच आ रहा ना बस बोली जा रहा, बोली जा रहा। भाई जीवणा जी बिल्कुल चुप ने, कुछ बोल नहीं रहे, चुपचाप तुरी जा रहे। ये चीज वेख रहे भाई मंझ। हुण जदों भाई जीवणा जी तुरी जा रहे ते प्यारेओ भाई जीवणा जी दा जदों घर आया ना नेड़े घर, ते उस समय भाई जीवणा जी ने ना ऐ उस बंदे वल ना घुम के तकिया, पिछां घुम के देखिया, ते पिछां वेखण तो बाद कोई बुरा भला नहीं, कोई अपशब्द नहीं बोले। भाई जीवणा जी पता की कहंदे, कहंदे प्यारिया जिन्ना बुरा भला तू सानू कह सकदा ना हुणे कह ले, जिन्नियां गालां कढणीਆਂ बुरा भला कहना, जिन्ने अपशब्द बोलने मंदे बोल बोलने ना हुणे ही सानू बोल ले, असीं ते तैनू कुछ नहीं कहना। पर साडा आ गया घर नेड़े, मेरे पुत्र जवान ने, जे उन्हां ने किते सुन लिया ना कि तू सानू बुरा भला बोलदा, उन्हां ने तैनू छड्डना नहीं। ते असीं ये नहीं चाहुंदे कि साडे करके तेरा बुरा होवे। आखो वाहिगुरू जी, असीं ये नहीं चाहुंदे साडे करके तेरा बुरा होवे। बस जदों ये मिठे बोल बोले ना भाई जीवणा जी ने, उसे वेले निंदिया करन वाला भी ना चरणां ते ढह पिया, अपनियां भुल्लां बख्शाइयां कि मैं तैनू इन्ना तत्ता बोलदा, पर तू मेरे ओ कौड़े बोलां दा जवाब कौड़े बोलां नाल दित्ता ही कोई नहीं। बड़ा असर होया, ते इह चीज दा असर भाई मंझ जी ते भी पिया। भाई मंझ भी कोल आ गए, कहंदे जीवणा जी इन्ना तुहाडा निमरतावान सुभाव, मैं अपनियां अखां नाल वेखिया, बंदा तुहानू गालां तक कट के गया, बुरा भला बोल के गया, पर तुसी बिल्कुल चुप। इन्नी तुहाडे अंदर जरन शक्ति कित्थों आई? तुहाडे गुरु कौन ने? आखो वाहिगुरू जी, तुहाडे गुरु कौन ने? उस वेले भाई जीवणा जी पता की कहंदे, मेरे गुरु दा नाम ही धन गुरु अर्जन देव जी। मेरे गुरु जी दा नाम ही धन गुरु अर्जन देव जी। ते उस वेले ना भाई मंझ पुछदे ने, बई तुहाडे गुरु दे असूल की ने? ते भाई जीवणा जी कहंदे, कहंदे मेरे गुरु दे कोई सख्त असूल नहीं। मेरा गुरु ये नहीं कहंदा गृहस्थ जीवन छड्ड, मेरा गुरु ये नहीं कहंदा कारोबार छड्ड, घर बार छड्ड। मेरा गुरु कहंदा गृहस्थ विच रह, पर समय दा दसवंध घट तो घट 2.5 घंटे दा समा गुरु लई कढ। आखो वाहिगुरू जी, मेरा गुरु ये नहीं कहंदा कारोबार छड्ड, मेरे गुरु दा असूल है किरत कर, कारोबार कर, 9 हिस्से माया अपने घर रख,
ਪਰ 10ਵਾਂ ਹਿੱਸਾ ਲੋੜਵੰਦਾਂ ਲਈ, ਭਲਾਈ ਦੇ ਕੰਮਾਂ ਲਈ ਜਾਂ ਗੁਰੂ ਘਰ ਲਈ ਜ਼ਰੂਰ ਕੱਢ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਭਾਈ ਮੰਝ ਜੀ ਦੇ ਉੱਤੇ ਬੜਾ ਹੀ ਅਸਰ ਪੈ ਰਿਹਾ, ਬੜਾ ਅਸਰ। ਪਹਿਲੇ ਤੇ ਉਹਨਾਂ ਦਾ ਕਰੈਕਟਰ ਵੇਖਿਆ ਭਾਈ ਜੀਵਣਾ ਜੀ ਦਾ, ਉਹ ਅਸਰ, ਤੇ ਹੁਣ ਜਦੋਂ ਗੁਰੂ ਦੀ ਵਡਿਆਈ ਸੁਣੀ ਇਹ ਵੀ ਪ੍ਰਭਾਵ ਪੈ ਗਿਆ। ਏਡੇ ਪਿਆਰੇ ਗੁਰੂ ਜੀ ਤੇਰੇ, ਇਹ ਨਹੀਂ ਕਹਿੰਦੇ ਕਾਰੋਬਾਰ ਛੱਡ, ਗੁਰੂ ਜੀ ਘਰ-ਬਾਰ ਛੱਡਣ ਲਈ ਨਹੀਂ ਕਹਿੰਦੇ। ਕਹਿੰਦਾ ਨਹੀਂ, ਮੇਰਾ ਗੁਰੂ ਕਹਿੰਦਾ ਰਹਿ ਘਰ ਦੇ ਵਿੱਚ, ਗ੍ਰਸਥ ਜੀਵਨ ਦੇ ਵਿੱਚ ਰਹਿ, ਪਰ 2.5 ਘੰਟੇ ਦਾ ਸਮਾਂ, ਨਿਤਨੇਮ ਦਾ ਸਮਾਂ ਬਸ ਗੁਰੂ ਨੂੰ ਦੇ। ਬਾਕੀ ਕਾਰੋਬਾਰ ਕਰਦੇ ਆ ਵੀ ਯਤਨ ਕਰ, ਸਿਮਰਨ ਕਰ, ਪਰ ਕਾਰੋਬਾਰ ਛੱਡਣ ਲਈ ਨਹੀਂ ਕਹਿੰਦੇ। ਬੜਾ ਅਸਰ ਹੋਇਆ, ਬੜਾ ਪ੍ਰਭਾਵ ਪਿਆ। ਇੱਥੇ ਇੱਕ ਮੈਂ ਬੇਨਤੀ ਕਰਾਂਗਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਥੇ ਮੇਰੀ ਇੱਕ ਬੇਨਤੀ ਜੇ, ਵੇਖੋ ਭਾਈ ਜਿਉਣਾ ਜੀ ਜੁੜੇ ਨੇ, ਤੇ ਜੁੜੇ ਵੱਲ ਵੇਖ ਕੇ ਭਾਈ ਮੰਝ ਨੂੰ ਰੰਗ ਲੱਗ ਰਿਹਾ। ਅਸੀਂ ਵੀ ਗੁਰੂ ਜੀ ਦਾ ਦਿਨ ਮਨਾਉਣ ਆਏ ਹਾਂ, ਤੇ ਅੱਜ ਅਸੀਂ ਵੀ ਆਪਣੇ ਮਨਾਂ ਵਿੱਚ ਪ੍ਰਣ ਕਰਕੇ ਜਾਈਏ, ਗਰੀਬ ਨਵਾਜ ਪਾਤਸ਼ਾਹ ਅੱਜ ਅਸੀਂ ਵੀ ਯਤਨ ਕਰਾਂਗੇ। ਯਤਨ ਜੋ ਤੁਹਾਡੀ ਬਾਣੀ ਕਹਿੰਦੀ ਏ ਉਸ ਮੁਤਾਬਕ ਆਪਣੇ ਜੀਵਨ ਦੇ ਵਿੱਚ ਅਸੀਂ ਵੀ ਅੱਜ ਤੋਂ ਚੱਲਣ ਦਾ ਯਤਨ ਕਰਾਂਗੇ। ਮਹਾਰਾਜ ਕਹਿਣਗੇ ਹਾਂ ਆਹ ਪੁਰਬ ਤੂੰ ਮੇਰਾ ਮਨਾਇਆ, ਉਦਾਂ ਸ਼ਬੀਲਾਂ ਲਾ ਲਈਆਂ, ਲੰਗਰ ਲਾ ਲਏ, ਹੈ ਜੀ, ਚਲੋ ਉਹ ਵੀ ਖੁਸ਼ੀਆਂ ਨੇ, ਕਿਰਪਾ ਹੈ, ਪਰ ਅਸਲੀ ਖੁਸ਼ੀਆਂ ਉਹਦੀ ਝੋਲੀ ਵਿੱਚ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨੇਗਾ। ਅਸਲੀ ਖੁਸ਼ੀਆਂ ਤੇ ਉਹਦੀ ਝੋਲੀ 'ਚ ਪੈਂਦੀਆਂ ਨੇ। ਹੁਣ ਤੁਸੀਂ ਸਿਆਣੇ ਹੋ, ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ, ਉਹ ਮੈਂ ਦੇ ਦਿਆਂ, ਤੁਸੀਂ ਸਮਝ ਜਾਓਗੇ ਆਪੇ। ਇੱਕ ਬੰਦਾ ਗਿਆ ਬਾਹਰ ਵਿਦੇਸ਼ ਦੇ ਵਿੱਚ, ਪੁਰਾਣਾ ਸਮਾਂ ਸੀ, ਕਾਰੋਬਾਰ ਕਰਨ ਗਿਆ, 1 ਸਾਲ ਵਿਦੇਸ਼ ਵਿੱਚ। ਘਰਵਾਲੀ ਨਾਲ ਪ੍ਰੇਮ ਬਹੁਤ, ਤੇ ਉਹਨੇ ਰੋਜ਼ ਆਪਣੀ ਘਰਵਾਲੀ ਦੇ ਨਾਮ ਨਾਲ ਇੱਕ ਚਿੱਠੀ ਲਿਖਣੀ। ਘਰਵਾਲੀ ਨੂੰ ਜਦੋਂ ਚਿੱਠੀ ਮਿਲਣੀ ਨਾ, ਉਹਨੇ ਬੜਾ ਸਤਿਕਾਰ ਕਰਨਾ ਚਿੱਠੀ ਦਾ, ਸਿਰ ਤੇ ਵੀ ਰੱਖਣੀ, ਅੱਖਾਂ ਨਾਲ ਲਾਉਣੀ, ਮੂੰਹ ਨਾਲ ਚੁੰਮਣੀ, ਤੇ ਬੜੀ ਸੋਹਣੀ ਵਿਛਾਈ ਕਰਕੇ ਨਾ ਚਿੱਠੀਆਂ ਆਪਣੇ ਘਰ ਵਾਲੇ ਦੀਆਂ ਇੱਕ ਸੁੱਚੀ ਜਗ੍ਹਾ ਦੇ ਉੱਤੇ ਰੱਖਣੀਆਂ ਸ਼ੁਰੂ ਕਰਤਨ। ਰੋਜ਼ ਧੂਪ ਬੱਤੀ ਵੀ ਕਰਦੀ, ਮੇਰੇ ਸਾਈਂ ਦੀ ਚਿੱਠੀ ਆਈ, ਇੰਨੀ ਰਿਸਪੈਕਟ ਦਿੰਦੀ ਹੈ। ਰੋਜ਼ ਚਿੱਠੀ ਆਉਣੀ, ਉਹਨੇ ਇਦਾਂ ਹੀ ਕਰਨਾ। ਸਾਲ ਬੀਤਿਆ, ਸਾਲ ਬਾਅਦ ਘਰ ਵਾਲਾ ਆਇਆ, ਕੁਝ ਸਮਾਂ ਬੈਠੇ ਤੇ ਗੱਲਾਂ ਬਾਤਾਂ ਜਦੋਂ ਸ਼ੁਰੂ ਹੋਈਆਂ, ਤੇ ਗੱਲਾਂ ਬਾਤਾਂ ਕਰਦੇ ਆਪਣੇ ਘਰ ਵਾਲੇ ਨੂੰ ਕਹਿੰਦੀ ਤੁਹਾਨੂੰ ਮੇਰੇ ਵਰਗੀ ਘਰ ਵਾਲੀ ਨਹੀਂ ਲੱਭਣੀ, ਤੁਹਾਡਾ ਸਤਿਕਾਰ ਤੇ ਮੈਂ ਕਰਨਾ ਹੀ ਕਰਨਾ। ਤੁਹਾਡੀਆਂ ਚਿੱਠੀਆਂ ਦਾ ਵੀ ਮੈਂ ਇੰਨਾ ਸਤਿਕਾਰ ਕੀਤਾ, ਜਦੋਂ ਚਿੱਠੀ ਮਿਲਦੀ ਸੀ ਮੈਂ ਸਿਰ ਤੇ ਰੱਖਦੀ ਸਾਂ, ਅੱਖਾਂ ਤੇ ਲਾਉਂਦੀ ਸਾਂ, ਮੂੰਹ ਨਾਲ ਚੁੰਮ ਕੇ, ਆ ਵੇਖੋ ਕਿੰਨੀ ਸੋਹਣੀ ਜਗ੍ਹਾ ਦੇ ਉੱਤੇ ਚਿੱਠੀਆਂ ਰੱਖੀਆਂ, ਰੋਜ਼ ਧੂਪ ਬੱਤੀ ਕਰਦੀ ਆ। ਤੁਹਾਡੀਆਂ ਚਿੱਠੀਆਂ ਦਾ ਮੈਂ ਕਿੰਨਾ ਸਤਿਕਾਰ ਕੀਤਾ। ਘਰ ਵਾਲਾ ਕਹਿੰਦਾ ਸ਼ਾਬਾਸ਼, ਬੜਾ ਸਤਿਕਾਰ ਤੂੰ ਮੇਰੀਆਂ ਚਿੱਠੀਆਂ ਦਾ ਕੀਤਾ, ਵਾਕਈ ਤੇਰੇ ਵਰਗੀ ਘਰ ਵਾਲੀ ਨਹੀਂ। ਪਰ ਇੱਕ ਗੱਲ ਤੇ ਦੱਸ, ਜਿਹੜੇ ਚਿੱਠੀਆਂ ਵਿੱਚ ਮੈਂ ਕੰਮ ਲਿਖਦਾ ਰਿਹਾ ਉਹ ਕੀਤੇ ਕਿ ਨਹੀਂ? ਕਹਿੰਦੀ ਉਹ ਤੇ ਇੱਕ ਵੀ ਨਹੀਂ ਕੀਤਾ। ਆਖੋ ਵਾਹਿਗੁਰੂ ਜੀ। ਜਿਹੜੇ ਕੰਮ ਤੁਸੀਂ ਲਿਖੇ ਨਾ, ਉਹ ਤੇ ਇੱਕ ਵੀ ਕੰਮ ਨਹੀਂ ਕੀਤਾ। ਉਹ ਆਪਣੇ ਮੱਥੇ ਨੂੰ ਹੱਥ ਮਾਰਦਾ, ਕਹਿੰਦਾ ਤੇਰੇ ਕੀਤੇ ਸਤਿਕਾਰ ਦਾ ਮੈਂ ਕੀ ਕਰਾਂ ਜੇ ਤੂੰ ਮੇਰੀ ਇੱਕ ਵੀ ਗੱਲ ਨਾ ਮੰਨੀ। ਬਸ ਆਹੀ ਚੀਜ਼ ਹੈ। ਅਸੀਂ ਨਮਸਕਾਰ ਕਰਦੇ ਆ ਨਾ ਬਾਪੂ ਜੀ ਨੂੰ, ਪਿਤਾ ਜੀ ਨੂੰ ਨਮਸਕਾਰ ਕਰਕੇ ਬੈਠੇ ਆ ਨਾ, ਚੰਗੀ ਗੱਲ ਕਰ, ਡੰਡੌਤ ਪੁੰਨ ਵੱਡਾ ਹੈ, ਹਾਂਜੀ ਚੰਗੀ ਗੱਲ ਹੈ, ਵੱਡਾ ਪੁੰਨ ਹੈ। ਨਮਸਕਾਰ ਕੀਤੀ, ਆ ਕੇ ਕਈ ਪਿਆਰ ਵਿੱਚ ਗੁਰੂ ਪਿਤਾ ਜੀ ਨੂੰ ਰੁਮਾਲੇ ਵੀ ਚੜਾਉਂਦੇ ਨੇ, ਚੰਗੀ ਗੱਲ, ਕੋਈ ਗਲਤ ਨਹੀਂ, ਹਾਂਜੀ। ਪਿਤਾ ਜੀ ਨੂੰ ਚੌਰ ਸਾਹਿਬ ਵੀ ਕਈ ਕਰਦੇ ਨੇ, ਬੜੀ ਅੱਛੀ ਗੱਲ, ਕਰਨਾ ਚਾਹੀਦਾ। ਘੰਟਾ ਬਹਿ ਕੇ 2 ਘੰਟੇ ਬਹਿ ਕੇ ਕੀਰਤਨ ਵੀ ਸੁਣਿਆ, ਬੜੀ ਚੰਗੀ ਗੱਲ। ਕਈ ਸਹਿਜ ਪਾਠ ਵੀ ਕਰਦੇ ਨੇ, ਉਹ ਵੀ ਵਧੀਆ ਗੱਲ। ਪਰ ਮਹਾਰਾਜ ਵੀ ਆਪਣੇ ਮਨ 'ਚ ਸੋਚਦੇ ਹੋਣਗੇ ਨਾ, ਸਹਿਜ ਪਾਠ ਵੀ ਕਰਦਾ, ਕੀਰਤਨ ਵੀ ਸੁਣਦਾ, ਰੁਮਾਲੇ ਵੀ ਚੜਾਉਂਦਾ, ਲੰਬੇ ਲੰਬੇ ਮੱਥੇ ਵੀ ਟੇਕਦਾ, ਪਰ ਮੇਰੀ ਗੱਲ ਤੇ ਇੱਕ ਵੀ ਮੰਨਦਾ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਗੱਲ ਤੇ ਇੱਕ ਵੀ ਨਹੀਂ ਮੰਨਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ।
ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਨਾਲ ਪਿਆਰਿਓ ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ।
ਔਰ ਗੁਰਦੁਆਰਾ ਸਾਹਿਬ ਵੀ। ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ। 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਮਾਣ ਪਾਰਕ ਦਾ ਮਹੂਰਤ ਕਰ ਦਈ ਹੈ ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗਜ ਦੀ ਸੇਵਾ ਰੱਖੀ, ਇੱਕ 2 5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।